अस्सलाम वालेकुम, सत श्री अकाल, नमस्ते। मैं पूर्वा मसूद जीवे सांझा पंजाब तो ਅੱਜ ਅਸੀਂ ਤੁਹਾਨੂੰ ਸੰਧੂ ਗੋਤ ਦੇ ਪੁਰਾਤਨ ਪਿੰਡਾਂ ਵਿੱਚੋਂ ਇੱਕ ਪਿੰਡ ਬਦੋਕੇ ਬਾਰੇ ਜਾਣਕਾਰੀ ਦੇਵਾਂਗੇ। ਪੰਜਾਬ ਦੀ ਵੰਡ ਤੋਂ ਪਹਿਲਾਂ ਲਾਹੌਰ ਦੇ ਇਹਨਾਂ ਪਿੰਡਾਂ ਵਿੱਚ ਸੰਧੂ ਅਤੇ ਭੁੱਲਰ ਗੋਤ ਦੇ ਜੱਟ ਆਬਾਦ ਸਨ। ਦੱਸਿਆ ਜਾਂਦਾ ਹੈ ਕਿ ਬਦੋਕੇ ਪਿੰਡ ਦਾ ਨਾਂ ਇੱਕ ਬਜ਼ੁਰਗ ਬਦੋਕੇ ਦੇ ਨਾਂ ਤੇ ਰੱਖਾ ਗਿਆ ਸੀ। ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਿਰਫ ਸੰਧੂ ਜੱਟ ਆਬਾਦ ਸਨ। दर्शन सिंह संधू जो कि बदोके पिंड तो माइग्रेट होके मीडा तहसील मालत मंडी जाके आबाद होए, वो खुद अपने पिंड बारे दस रहे ने और असी अपने चैनल की वीडियो राही उन्हां दा पिंड दिखा रहे हाँ। मेरा नाम दर्शन सिंह संधू है। मेरे पिता जी का नाम जथेदार शिंगारा सिंह संधू है और मेरे दादा जी का नाम सरदार दयाल सिंह संधू से। पार्टीशन तो पहला साडा पिंड बदोके जिला लाहौर सी, ਜਿਹੜਾ ਕਿ ਸਦੀਆਂ ਤੋਂ ਉੱਥੇ ਹੀ ਅਸੀਂ ਰਹਿਣ ਵਾਲੇ ਸੀ। ਹੁਣ ਵਾਲੇ ਚੜ੍ਹਦੇ ਪੰਜਾਬ ਦੇ ਵਿੱਚ ਮੇਰਾ ਪਿੰਡ ਮਿੱਡਾ ਹੈ ਔਰ ਤਹਿਸੀਲ ਮਲੋਟ ਮੰਡੀ ਔਰ ਜ਼ਿਲ੍ਹਾ ਮੁਕਤਸਰ ਸਾਹਿਬ ਹੈ। ਔਰ ਜਿਹੜਾ ਪਹਿਲਾਂ ਸਾਡਾ ਜ਼ਿਲ੍ਹਾ ਇਹ ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀ ਵੰਡ ਵੇਲੇ। ਮੇਰੀ ਤੀਸਰੀ ਪੀੜ੍ਹੀ ਸਰਦਾਰ ਦਿਆਲ ਸਿੰਘ ਸੰਧੂ, ਉਹਨਾਂ ਦੇ ਵੱਡੇ ਭਰਾ ਸਰਦਾਰ ਸੁੰਦਰ ਸਿੰਘ ਸੰਧੂ ਤੇ ਛੋਟੇ ਪਾਲਾ ਸਿੰਘ ਸੰਧੂ ਸਨ ਤੇ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਗੰਡਾ ਸਿੰਘ ਸੀ ਤੇ ਉਹਦੇ ਭਰਾ ਦਾ ਨਾਮ ਝੰਡਾ ਸਿੰਘ ਸੀ। ਮੇਰੇ ਪਿਤਾ ਜਥੇਦਾਰ ਸ਼ਿੰਗਾਰਾ ਸਿੰਘ ਸੰਧੂ ਛੋਟੀ ਉਮਰ 'ਚ 16 ਸਾਲ ਦੀ ਉਮਰ 'ਚ ਲਾਹੌਰ ਦੇ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਬਣ ਗਏ ਤੇ ਉਹਨਾਂ ਨੇ ਅਕਾਲੀ ਲਹਿਰ ਸ਼ੁਰੂ ਹੋਈ 1922 ਦੇ ਵਿੱਚ, ਜਿਹਦੇ ਵਿੱਚ ਸਾਡੇ ਖਾਨਦਾਨ ਦਾ ਪੂਰਾ ਸੋਨਾ ਸ਼੍ਰੀ ਹਰਿਮੰਦਰ ਸਾਹਿਬ ਨੂੰ ਭੇਟ ਕਰ ਦਿੱਤਾ ਸੀ। ਮੇਰੇ ਪਿਤਾ ਜੀ ਜਥੇਦਾਰ ਸ਼ਿੰਗਾਰਾ ਸਿੰਘ ਸੰਧੂ ਨੇ ਪਾਰਟੀਸ਼ਨ ਤੋਂ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਬਹੁਤ ਕੁਰਬਾਨੀਆਂ ਕੀਤੀਆਂ ਤੇ ਜੇਲ੍ਹਾਂ ਵੀ ਕੱਟੀਆਂ। ਸਾਡੇ ਘਰ ਦੀਆਂ ਬਹੁਤ ਕੁਰਕੀਆਂ ਵੀ ਹੋ ਜਾਂਦੀਆਂ ਰਹੀਆਂ। ਮੈਂ ਉਦੋਂ ਮੇਰਾ ਜਨਮ ਵੀ ਹੋਇਆ ਸੀ ਤੇ ਮੈਨੂੰ ਦੱਸਦੇ ਰਹੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅੰਗਰੇਜ਼ਾਂ ਤੋਂ ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਔਰ ਫਿਰ ਚੜ੍ਹਦੇ ਪੰਜਾਬ ਦੇ ਵਿੱਚ ਸਾਬਕਾ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਗੁਰਮੁਖ ਸਿੰਘ ਮੁਸਾਫਰ ਸਾਬਕਾ ਚੀਫ ਮਿਨਿਸਟਰ ਤੇ ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਸਰਦਾਰ ਸਵਰਨ ਸਿੰਘ ਵੀ ਉਹਨਾਂ ਦੇ ਪਾਰਟੀਸ਼ਨ ਵੇਲੇ ਮੇਰਾ ਜਨਮ ਹੋਇਆ ਤੇ ਮੈਂ ਸਿਰਫ 13 ਦਿਨਾਂ ਤੋਂ ਜਦੋਂ ਅਸੀਂ ਹਿੰਦੁਸਤਾਨ ਆਏ ਤੇ ਸਾਡਾ ਸਾਰਾ ਕੁਝ ਹੀ ਉੱਥੇ ਅਸੀਂ ਛੱਡ ਕੇ ਆਏ ਔਰ ਸਾਡੇ ਕੋਲ ਕੁਝ ਵੀ ਨਾ ਹੁੰਦੇ ਹੋਏ ਚੜ੍ਹਦੇ ਪੰਜਾਬ ਦੇ ਵਿੱਚ ਵੀ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਜਾਇਦਾਦਾਂ ਜ਼ਮੀਨਾਂ ਮਿਲੀਆਂ, ਬਹੁਤ ਵੱਡੀ ਹਵੇਲੀ ਵੀ ਮਿਲੀ ਔਰ ਇੱਧਰ ਆ ਕੇ ਵੀ ਕਾਂਗਰਸ ਸਰਕਾਰ ਦੇ ਨਾਲ ਵੀ ਸਾਡੇ ਪਿਤਾ ਜੀ ਨੇ ਕਾਫੀ ਕੁਰਬਾਨੀਆਂ ਕਰਕੇ ਪੰਜਾਬੀ ਭਾਸ਼ਾ ਨੂੰ ਮਾਨਤਾ ਦਿਲਾਈ ਤੇ ਜਿਹਦੇ ਕਰਕੇ ਜਿੰਨੇ ਚੀਫ ਮਿਨਿਸਟਰ ਹੋਏ ਉਹਨਾਂ ਦੇ ਨਾਲ ਸਾਡੇ ਪਿਤਾ ਜੀ ਸਾਥੀ ਨੇ। ਤੇ ਮੈਨੂੰ ਜਦੋਂ ਮੈਂ ਛੋਟਾ ਸੀ ਉਦੋਂ ਤੋਂ ਲੈ ਕੇ ਮੇਰੇ ਸਾਰੇ ਲੋਕ ਮੈਨੂੰ ਦੱਸਦੇ ਸੀ ਕਿ ਪਾਕਿਸਤਾਨ ਦੇ ਵਿੱਚ ਮੁਸਲਮਾਨ ਕਿੰਨੇ ਚੰਗੇ ਸਨ ਤੇ ਸਾਡੇ ਸਾਰੇ ਕੰਮ ਕਰਦੇ ਸੀ ਤੇ ਸਾਨੂੰ ਇੱਥੋਂ ਤੱਕ ਕਿ ਬਈ ਮੇਰਾ ਜਨਮ ਵੀ ਇੱਕ ਮੁਸਲਮਾਨ ਇਸਤਰੀ ਦੁਆਰਾ ਹੋਇਆ
ਜਿਹਦਾ ਨਾਮ ਮਾਈ ਗੁਲਾਬੋ ਸੀ। ਤੇ ਮੈਨੂੰ ਇੰਨਾ ਚੰਗਾ ਲੱਗਦਾ ਸੀ ਕਿ ਮੈਂ ਫਿਰ ਜਾ ਕੇ ਵੇਖਾਂ ਆਪਣਾ ਜੱਦੀ ਪੁਸ਼ਤੀ ਪਿੰਡ। ਤੇ ਉਹ ਅੱਜ ਤੱਕ ਮੈਨੂੰ ਨਸੀਬ ਨਹੀਂ ਹੋਇਆ। ਤੇ ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਬੀਬੀ ਜੀ ਕਰਕੇ ਹੋ ਸਕਦਾ ਕਿ ਬਈ ਮੈਂ ਆਪਣਾ ਪਿੰਡ ਨੂੰ ਫਿਰ ਦੇਖ ਸਕਾਂ, ਆਪਣੇ ਘਰ ਨੂੰ ਤੇ ਆਪਣੀ ਜਨਮ ਭੂਮੀ ਨੂੰ ਦੇਖ ਸਕਾਂ। ਉਹਦੇ ਆਖਿਰ ਦੇ ਵਿੱਚ ਬੀਬੀ ਪੂਰਵਾ ਮਸੂਦ ਜੀ, ਤੁਹਾਨੂੰ ਬਹੁਤ ਬਹੁਤ ਵਧਾਈ ਤੇ ਮੇਰੇ ਵੱਲੋਂ ਬਹੁਤ ਸ਼ੁਕਰੀਆ। ਸਾਡੇ ਪਿੰਡ ਦਾ ਸਾਰਾ ਕੁਝ ਹਵਾਲਾ ਮੈਨੂੰ ਦੱਸਣ ਲਈ ਤੇ ਸਾਡੇ ਬਾਰੇ ਜਾਣਨ ਲਈ ਤੁਸੀਂ ਬਣਾ ਰਹੇ ਹੋ ਇੱਕ ਵੀਡੀਓ। ਔਰ ਇਹ ਜਿਹਾ ਉਪਰਾਲਾ ਕਰਨ ਲਈ ਇੱਕ ਸਾਡੇ ਪੰਜਾਬ ਦੀ ਧੀ ਨੇ ਇੰਨੀ ਹਿੰਮਤ ਕੀਤੀ ਹੈ ਕਿ ਮੈਨੂੰ ਇੰਨੀ ਖੁਸ਼ੀ ਹੈ ਇਹਦੇ ਵਿੱਚ ਕਿ ਬਈ ਸਾਡੇ ਪੰਜਾਬ ਦੀਆਂ ਇਸਤਰੀਆਂ 'ਚ ਇੰਨੀ ਸ਼ਕਤੀ ਹੈ ਕਿ ਬਈ ਉਹਨਾਂ ਨੇ ਇਤਿਹਾਸ ਦੇ ਵਿੱਚ ਨੂੰ ਦੁਬਾਰਾ ਫਿਰ ਸੁਰੱਖਿਅਤ ਰੱਖਣ ਲਈ ਤੇ ਸਾਡੇ ਪੰਜਾਬੀ ਇਤਿਹਾਸ ਨੂੰ ਫਿਰ ਦੁਬਾਰਾ ਸੁਰਜੀਤ ਕਰਨ ਲਈ ਉਹਨਾਂ ਨੇ ਹਿੰਮਤ ਕਰਨ ਦੀ ਇਹ ਕੋਸ਼ਿਸ਼ ਤੁਹਾਡੇ ਵੱਲੋਂ ਦੇਖ ਕੇ ਮੈਨੂੰ ਬਹੁਤ ਖੁਸ਼ੀ। ਤੇ ਤੁਹਾਨੂੰ ਮੇਰਾ ਬਹੁਤ ਵੱਡਾ ਆਸ਼ੀਰਵਾਦ। ਮੇਰੀ ਆਪਣੀ ਧੀ ਜਿਵੇਂ ਇਹ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਤੇ ਬਹੁਤ ਮਿਹਰਬਾਨੀ, ਸ਼ੁਕਰੀਆ ਤੇ ਖੁਦਾ ਹਾਫਿਜ਼। ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਵੰਡ ਵੇਲੇ ਸੰਧੂ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਜੋ ਕਿ ਮੁਸਲਮਾਨ ਹੋ ਗਿਆ ਸੀ, ਉਹ ਅੱਜ ਵੀ ਇਸ ਪਿੰਡ ਵਿੱਚ ਆਬਾਦ ਨੇ ਔਰ ਖੁਦ ਆਪਣੇ ਪਿੰਡ ਬਾਰੇ ਸਾਨੂੰ ਦੱਸ ਰਹੇ ਨੇ। अस्सलाम वालेकुम बाबा जी। वालेकुम सलाम जी। की हाल है ਤੁਹਾਡਾ? शुक्र अल्हम्दुलिल्लाह। तबीयत ठीक है? हाँ शुक्र। ਤੁਹਾਡਾ नाम की है? मेरा नाम मोहम्मद बूटा आया से अच्छा मोहम्मद बूटा। मुसलमानी नाम मेरा मोहम्मद बूटा है। ਤੇ ਪਹਿਲੇ ਕੋਈ ਹੋਰ ਨਾ ਸੀ? मेरे बाप का नाम मोहम्मद दीन है, मेरे दादे का नाम मेहरदीन है, मेरे परदादे नाम है फतेह सिंह। अच्छा फतेह सिंह। फतेह सिंह। अच्छा सिख तो मुसलमान होए? ਅਸੀਂ ਸਿੱਖਾਂ ਤੋਂ ਮੁਸਲਮਾਨ ਹੋਏ हैं। अच्छा ਤੇ ਤੁਹਾਡੀ ਉਮਰ ਕਿੰਨੀ ਹੈ? मेरी उम्र 82 साल तो तकरीबन उत्ते आ। ਅੱਛਾ ਤੇ ਜਦੋਂ ਪੰਜਾਬ ਦੀ ਵੰਡ ਹੋਈ ਹੈ ਹਾਂ। ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਜਦੋਂ ਪੰਜਾਬ ਦੀ ਵੰਡ ਹੋਈ ਪਾਰਟੀਸ਼ਨ ਦੇ ਵਿੱਚ ਤਕਰੀਬਨ ਉਦੋਂ ਮੈਂ ਚੌਥੀ ਕਲਾਸ 'ਚ ਪੜ੍ਹਦਾ 6 4 10 11 12 ਸਾਲਾਂ ਦਾ ਤਕਰੀਬਨ। ਅੱਛਾ ਤੇ ਤੁਹਾਨੂੰ ਯਾਦ ਹੈ ਉਸ ਵੇਲੇ ਦਾ ਮਾਹੌਲ ਪਿੰਡ ਦਾ ਸਾਰਾ? ਮੈਨੂੰ ਉਹ ਮੇਰੀ ਅੱਖਾਂ ਦੇ ਸਾਹਮਣੇ ਅਜੇ ਵੀ ਘੁੰਮਦਾ ਪਿਆ ਹੈ। ਅੱਛਾ ਹਾਂ ਇਹ ਸਭ ਤੋਂ ਵੱਡਾ ਇੱਥੇ ਸਾਡੇ ਪਿੰਡ ਦੇ ਵਿੱਚ ਸਾਡੇ ਬਰਾਦਰੀ ਦੇ ਵਿੱਚੋਂ ਉਹਨਾਂ ਸਰਦਾਰ ਸੌਦਾਗਰ ਸਿੰਘ ਸੀ। ਅੱਛਾ ਉਹ 700 ਕਮਾਂ ਦਾ ਮਾਲਕ ਸੀ। ਅੱਛਾ ਅਸੀਂ ਛੋਟੇ ਮਾਲਕ ਸਾਂ। ਅਸੀਂ ਹੈਗੇ ਸਨ 500 400 ਕਮਾਂ ਦੇ ਮਾਲਕ। ਜਿਹੜੇ ਅੱਜ ਸਾਡੇ ਕੋਲ 10 10 12 12 ਕਿੱਲੇ ਜ਼ਮੀਨ ਅਜੇ ਵੀ ਹੈਗੀ ਹੈ। ਹਾਂ ਇਸ ਪਿੰਡ ਦੀ ਸੱਤਾ ਉਹ ਚਲੇ ਗਏ ਨੇ ਪਾਰਟੀਸ਼ਨ ਤੋਂ ਪਹਿਲੇ। ਉਹਨਾਂ ਮੁਸਲਿਮ ਲੀਗ ਨੂੰ ਵੀ ਵੋਟ ਪਾਇਆ ਸੀ, ਲੇਕਿਨ ਉਹਨਾਂ ਦੀ ਕਿਸਮਤ ਸੀ ਉਹ ਚਲੇ ਗਏ ਉੱਥੇ। ਅੱਛਾ ਅੱਛਾ ਆਹੋ ਉਹ ਤੇ ਇਸ ਪਿੰਡ ਦਾ ਨਾਮ ਬਦੋਕੇ ਕਿਵੇਂ ਪਿਆ? ਇਸ ਬੱਦੋ ਕੀ ਨਾਂ ਸੀ, ਉਹ ਸਾਡਾ ਵੱਡਾ ਸੀ ਕੋਈ, ਉਹਦਾ ਨਹੀਂ ਮੈਨੂੰ ਐਡੀ ਲੰਮੀ ਪਛਾਣ ਹੈਗੀ। ਉਹ ਰੋਗੇ ਦਾ ਉਹਦਾ ਨਾਂ ਸੀ ਬੱਦੋ ਕੀ, ਉਹਨੇ ਨਾਂ ਤੇ ਰੱਖਿਆ। ਆਇਆ ਕੂਨਾ ਇਹ ਉਹਦਾ ਬੇਟਾ ਸੀ। ਅੱਛਾ ਆਹ ਕੂਨਾ ਆਇਆ ਪੁਰਾਣਾ ਕਾਨਾ ਜਿਹਨੂੰ ਕਹਿੰਦੇ ਆ ਪੁਰਾਣਾ ਨਾ, ਕਾਨਾ। ਹਾਂਜੀ ਹਾਂਜੀ ਇਹਦਾ ਨਾਂ ਕੂਨਾ। ਉਹ ਨਵਾਂ ਕਾਨਾ ਤਾਂ ਪਿੱਛੋਂ ਬਾਅਦ ਹੋਇਆ। ਪਹਿਲੋਂ ਇਹ ਪੁਰਾਣਾ ਕਾਨਾ, ਇਹਨੂੰ ਪੁਰਾਣਾ ਇਹਨੂੰ ਕਾਨੇ ਨਹੀਂ ਨਾ ਕੂਨਾ ਨਾਂ ਹੈ, ਉਹਨੂੰ ਫਿਰ ਕਾਨਾ ਕੂਨਾ ਕਹਿਣ ਲੱਗ ਪਏ। ਤੇ ਪਿੰਡ ਦੇ ਵੱਡਾ ਜ਼ਿੰਮੇਦਾਰ ਕੌਣ ਹੁੰਦਾ ਸੀ? ਮਤਲਬ ਜ਼ਿੰਮੇਦਾਰ ਹੁੰਦੇ ਸੀ ਨਾ ਉਸ ਵੇਲੇ ਵੱਡੇ ਜ਼ਿੰਮੇਦਾਰ ਚੋਂ ਸਰਪੰਚ ਕੌਣ ਹੁੰਦਾ ਸੀ ਪਿੰਡ ਦਾ? ਜਿਹੜਾ ਉਹ ਸਰਪੰਚ ਸੀ ਉਹਦਾ ਨਾਂ ਸੀ ਸਰਦਾਰ ਸੌਦਾਗਰ ਸਿੰਘ। ਕਿਵੇਂ ਦਾ ਹੁੰਦਾ ਲੋਕਾਂ ਨਾਲ? ਕਿਵੇਂ ਦਾ ਰਵੱਈਆ ਸੀ? ਕਿਵੇਂ ਰਹਿੰਦੇ ਸੀ ਸਾਰੇ ਲੋਕ? ਜਿਹੜੇ ਮੁਸਲਮਾਨ ਤਾਂ ਸਾਡੇ ਪਿੰਡ 'ਚ ਇੱਥੇ ਹੈਗੇ ਨਹੀਂ ਸਨ। ਇਹ ਜਿਹੜੇ ਇੱਥੋਂ ਆਏ ਨੇ ਬਾਅਦ ਵਿੱਚ ਪਾਰਟੀਸ਼ਨ ਤੋਂ ਬਾਅਦ ਵਿੱਚ ਆਏ ਨੇ ਜਾਂ 1-2 ਸਾਲ ਪਹਿਲਾਂ ਆਏ ਨੇ ਬਤੌਰੇ ਇੱਕ ਕੰਮ ਕਰਨ ਦੇ ਵਾਸਤੇ। ਉਹ ਹੈਗੇ ਨੇ ਇੱਥੋਂ ਦੇ, ਕੁਛ ਤੇਲੀ ਕੌਮ ਦੇ ਨੇ, ਕੁਛ ਮੇਂ ਕੌਮ ਦੇ ਨੇ। ਅੱਜ ਉਹ ਕੁਛ ਹੈਗੇ ਨੇ ਆਪਣੇ, ਕੁਝ ਹੈਗੇ ਨੇ ਸੱਕੇ ਮਾਛੀ ਜਿਵੇਂ ਆਂਦੇ ਨੇ। ਉਹ ਇਸ ਤਰ੍ਹਾਂ ਉਹ ਕੰਮ ਕਰਨ ਵਾਸਤੇ ਆਏ ਸੀ। ਫਿਰ ਉਹ ਇਹ ਪਿੰਡ ਵਿਹਲਾ ਸੀ, ਉਹ ਜਗ੍ਹਾ ਇਹਨਾਂ ਨੂੰ ਮਿਲ ਗਈ, ਉਹ ਇੱਥੇ ਹੀ ਆਬਾਦ ਹੋ ਗਏ। ਇਹ ਲੋਕ ਇੱਥੋਂ ਦੇ ਨਹੀਂ, ਸਿਰਫ ਸਾਡਾ ਘਰ ਇੱਥੋਂ ਦਾ ਆਬਾਦ ਹੈ। ਬਾਕੀ ਕੋਈ ਇਸ ਪਿੰਡ ਦੇ ਵਿੱਚ ਸਾਰੇ ਆਏ ਹੋਏ ਨੇ, ਬਾਹਰੋਂ ਆਏ ਸਭ ਇਮੀਗ੍ਰੇਟ ਹੋ ਕੇ ਆਏ ਨੇ ਇੱਥੇ। ਤੇ ਪਿੰਡ 'ਚ ਮੇਲੇ ਕਿਹੜੇ ਲੱਗਦੇ ਸੀ? ਇਸ ਪਿੰਡ ਦੇ ਵਿੱਚ ਮੇਲਾ ਇੱਕ ਬਾਬੇ ਮਾਦੇ ਸ਼ਾਹ ਦਾ ਸੀ। ਅੱਛਾ ਉਹ ਅੱਲਾ ਦਾ ਵਲੀ ਅਸੀਂ ਉਹਨੂੰ ਸਮਝਦੇ ਸਾਂ। ਅੱਜ ਵੀ ਉਹਦਾ ਦਰਬਾਰ ਹੈ ਉੱਥੇ। ਇਹ ਜਿਹੜੇ ਸਿੱਖ ਕੌਮ ਸੀ ਇਹ ਹਰ ਚੀਜ਼ ਨੂੰ ਜ਼ਿਆਦਾ ਇਬਾਦਤ ਵਿੱਚ ਲੈ ਆਉਂਦੇ ਸਨ, ਪੂਜਾ ਪਾਠ ਦੀ ਨਜ਼ਰੀਏ ਦੇ ਮੁਤਾਬਕ। ਇਹ ਤਾਂ ਹੁਣ ਮੁਸਲਮਾਨ ਸਾਡੇ ਹੋ ਗਏ ਨੇ। ਇਹ ਆਂਦੇ ਨੇ ਤੁਸੀਂ ਇੱਕੋ ਖੁਦਾ ਨੂੰ ਮੰਨੋ। ਗੁਰੂ ਨਾਨਕ ਜੀ ਨੇ ਸਮਝਾਇਆ ਸੀ, ਇਹ ਗੱਲ ਆਖਿਆ ਸੀ, 2 ਕਤਰੇ ਮੂਤ ਕੇ ਨਾਮ ਰਖਾ ਲਈ ਪੂਤ, ਜੇਕਰ ਬੰਦਗੀ ਨਾ ਕੀਤੀ ਰਹਿ ਗਿਓ ਮੂਤ ਕਾ ਮੂਤ। ਇਹ ਆਪਣੇ ਝੌਂਪੜ ਤੇਰੀ ਘਾਸ ਕੀ, ਤੂੰ ਬੈਠਾ ਵਿੱਚ ਨਰਵਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਹੋਏ ਉਦਾਸ।
ਇਹ ਸਿੱਖਿਆ ਦਿੰਦੇ ਹੁੰਦੇ ਸਨ। ਗੁਰਦੁਆਰਿਆਂ ਵਿੱਚ ਬਹਿ ਕੇ ਸਾਰੇ ਭਾਈ ਜਿਵੇਂ ਮਸੀਤਾਂ ਵਿੱਚ ਜਾਂਦੇ ਆ, ਇਹ ਸਿੱਖਿਆ ਦਿੰਦੇ ਹੁੰਦੇ ਸਨ ਵੀ ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰਨੀ, ਭਾਈਚਾਰਾ ਕਿਵੇਂ ਕਰਨਾ ਹੈ। ਬੜੇ ਪ੍ਰੇਮ ਪਿਆਰ ਦੇ ਨਾਲ ਜ਼ਿੰਦਗੀ ਗੁਜ਼ਾਰਦੇ ਸਨ। ਅੱਜ ਕੱਲ੍ਹ ਵਾਕੂ ਲੜਾਈਆਂ ਨਹੀਂ, ਪਿਆਰ ਦੇ ਨਾਲ ਖਾਣਾ ਸਾਰੇ ਆਪੋ ਆਪਣਾ ਖਾਂਦੇ ਸਨ, ਇੱਕ ਦੂਜੇ ਨੂੰ ਮਤਲਬ ਦੇਣਾ, ਵਿਆਹ ਸ਼ਾਦੀ ਆਉਣਾ ਜਾਣਾ ਬਹੁਤ ਅੱਛੇ ਤਰੀਕੇ ਨਾਲ ਵਰਤਦੇ ਸਨ। ਪਿੰਡ 'ਚ ਕਿੰਨੇ ਗੁਰਦੁਆਰੇ ਸੀ? ਫਿਰ ਸਾਡੇ ਪਿੰਡ 'ਚ ਇੱਕੋ ਹੀ ਗੁਰਦੁਆਰਾ ਸੀ। ਉਹ ਕਿੱਥੇ? ਕਿਲਾ ਸੀ ਇਹਦਾ ਕਿਲਾ ਹੈ ਨਾ, ਉਹ ਕਿਲ੍ਹਾ ਸਦਾਗਰ ਕਿੰਨਾ ਸੀ? ਕਿਲ੍ਹਾ- ਕਿਲਾ ਉਹਦਾ- ਸਦਾਗਰ ਸਿੰਘ ਦਾ। ਇਹ 2 ਘਮਾਵਾਂ ਦੇ ਵਿੱਚ ਹੈ। ਅੱਛਾ ਅੱਛਾ। ਬਹੁਤ ਵੱਡਾ ਕਿਲਾ, 4 ਦੇ ਹੁੰਦਾ। ਉਹਦੇ 4 ਪੁੱਤਰ ਸਨ, ਕੇਰ ਸਿੰਘ, ਬੱਜਨ ਸਿੰਘ, ਗੁਰਬਚਨ ਸਿੰਘ। ਅੱਛਾ। ਉਹਦੇ 4 ਮੁੰਡੇ ਨੇ। ਉਹਨਾਂ ਚਾਹੋਂ ਨੇ ਇੱਥੇ ਹੈ। ਉਸ ਤੋਂ ਬਾਅਦ ਪਾਰ ਗੱਜਣ ਸਿੰਘ ਸੀ, ਉਹ ਉਸ ਵਕਤ ਉਹਦਾ ਮੈਂਬਰ ਵੀ ਹੈਗਾ ਸੀ ਡਿਸਟ੍ਰਿਕਟ ਕੌਂਸਲ ਦਾ। ਉਹ ਗੱਜਣ ਸਿੰਘ ਜਿਹੜਾ ਸੀ ਉਹ ਪੜ੍ਹਿਆ ਲਿਖਿਆ 10ਵੀਂ ਮੱਤਮ ਪੜ੍ਹਿਆ ਸੀ। ਉਹ ਸਾਡੇ ਤੋਂ ਵੱਡਾ ਸੀ। ਉਹ ਸਾਡੇ ਘਰ ਵੀ ਅੰਦਰ ਸਨ। ਅੱਛਾ। ਇਹ ਬਾਹਰ ਵੀ ਸਾਡੀ ਵੇਦੀ ਜਿੱਥੇ ਤੁਸੀਂ ਆਏ ਜੇ। ਕਿਹੜੀ ਗੋਤ ਦੇ ਜੱਟ ਰਹਿੰਦੇ ਸੀ ਇੱਥੇ? ਸੰਧੂ ਜੱਟ ਦੇ। ਸੰਧੂ ਜੱਟ ਰਹਿੰਦੇ ਸੀ ਕੁਛ ਗਿੱਲ ਵੀ ਹੈਗੇ ਸਨ, ਉਹ ਪਰਲੇ ਦਾ ਕੁਛ ਹਿੰਦੂ ਵੀ ਹੈਗੇ ਸਨ। ਉਹਦਾ ਨਾਂ ਸੀ ਬਾਹਮਣ, ਉਹਨੂੰ ਆਂਦੇ ਹੁੰਦੇ। ਉਹ ਹਿੰਦੂ ਬਾਹਮਣ ਸੀ, ਬ੍ਰਾਹਮਣ। ਅੱਛਾ। ਕਿੰਨੇ ਘਰ ਸੀ ਉਹਨਾਂ ਦੇ? 5-7 ਘਰ ਹੈਗੇ ਸਨ, ਲੇਕਿਨ ਉਹ ਆਪਣੇ ਆਪ ਨੂੰ ਮੁਅੱਜ਼ਜ਼ ਸਮਝਦੇ ਸਨ। ਉਹ ਬ੍ਰਾਹਮਣ ਜਿਹੜੇ ਨੇ, ਉਹ ਗੜਬੀ ਰੱਖਣੀ, ਉਹਨਾਂ ਮਾਲਾ ਜਪਣਾ, ਉਹ ਪਰਹੇਜ਼ਗਾਰ ਸਨ। ਜਿਵੇਂ ਹੁਣ ਆਪਣੇ ਮੀਆਂ ਮਸੀਤ ਵਾਲੇ ਨਹੀਂ ਗੇ, ਇਸ ਤਰ੍ਹਾਂ ਜਿਹੜੇ ਉਹ ਬ੍ਰਾਹਮਣ ਸੀ ਨਾ, ਉਹ ਪਰਹੇਜ਼ਗਾਰ ਸੀ। ਉਹਨਾਂ ਕੋਲੋਂ ਪੁੱਛਣਾ ਮੈਂ ਵਿਆਹ ਕਦੋਂ ਕਰਾਂਗਾ, ਮੈਂ ਫਸਲ ਕਦੋਂ ਬੀਜਾਂਗਾ, ਮੈਂ ਕੰਮ ਫਲਾਣਾ ਕਿਵੇਂ ਕਰਾਂਗਾ, ਉਹਨਾਂ ਨੂੰ ਪੁੱਛ ਕੇ ਕਰਨਾ। ਉਹ ਇੱਕ ਹਿਸਾਬ ਦੇ ਹੈਗੇ ਸਨ, ਉਹਨਾਂ ਨੂੰ ਪੁੱਛ ਕੇ ਲੋਕੀ ਚੱਲਦੇ ਸਨ। ਸਿੱਖ ਵਿਆਹ ਸ਼ਾਦੀ ਕਰਨਾ ਵੀ ਤਾਂ ਉਹਨਾਂ ਨੂੰ ਪੁੱਛ ਕੇ ਹੀ ਕਰਨਾ। ਅੱਛਾ ਅੱਛਾ। ਉਹ ਬਾਹਮਣਾਂ ਨੂੰ। ਉਸ ਤੋਂ ਬਾਅਦ ਇੱਥੇ ਕੌਮ ਇੱਕ ਹੈਗੀ ਸੀ ਸ਼ੂਦਰ। ਕਿਹੜੀ ਕੌਮ? ਉਹ ਸ਼ੂਦਰ ਜਿਹਨਾਂ ਉਹ ਚੂੜਿਆ ਸਾਈ ਨਾਲ ਚੂੜੇ ਹੁੰਦੇ ਨੇ, ਆਹ ਪਰਾਂ ਘਰ ਉਹਨਾਂ ਦੇ ਨੇ। ਅੱਛਾ ਉਹ ਅੱਛਾ। ਵੀ ਹੈਗੇ ਨੇ? ਉਹ ਹੁਣ ਤਾਂ ਚਲੇ ਗਏ ਨੇ। ਉਹਨਾਂ ਦੀ ਲਾਗ ਜਦੋਂ ਪੂਛ ਹੈਗੀ ਹੈ ਜਿਹੜੀ। ਤੁਹਾਡੇ ਪੜਦਾਦਾ ਤੁਹਾਡੇ ਸਿੱਖ ਸਨ ਆਹ ਮੇਰਾ ਪਰਦਾਦਾ ਤੇ ਸੀ। ਜਦੋਂ ਮੁਸਲਮਾਨ ਹੋਏ ਆਹ ਤੇ ਉਹ ਆਰਾਮ ਨਾਲ ਉਹਨਾਂ ਦੇ ਖਾਨਦਾਨ ਵਾਲਿਆਂ ਨੇ ਉਹਨਾਂ ਨੂੰ ਕਬੂਲ ਕਰ ਲਿਆ ਜਾਂ ਕਹਿੰਦੇ ਸੀ ਕਿ ਨਹੀਂ ਹੋਣਾ ਕੁਝ? ਭਾਈ ਉਹ ਸਾਨੂੰ ਬੜਾ ਔਖਾ ਮਸਲਾ ਹੋ ਗਿਆ। ਇਹ ਮੁਲਕ ਹਿੰਦੂਆਂ ਦਾ ਹੀ ਆ ਸਾਰਾ। ਅੱਜ ਇੱਥੇ ਬੈਠੇ ਜੇ ਤੁਸੀਂ, ਇਹ ਵੀ ਹਿੰਦੂਆਂ ਦਾ ਹੀ ਮੁਲਕ ਇੱਥੇ। ਸਿੱਖ ਤੇ ਹਿੰਦੂਆਂ ਚੋਂ ਹੀ ਹੋਏ ਪੈਦਾ। ਕਹਿੰਦੀ ਜਾਤ ਇਹ ਕੁਛ ਸੰਧੂ ਸਨ, ਕੁਛ ਬਿਰਕ ਸਨ, ਉਹ ਸ਼ਗੂ ਪਰਿਵਾਰ ਦਾ ਬੈਠੇ ਨੇ, ਕੁਛ ਗਿੱਲ ਸਨ, ਕੋਈ ਇਹਨਾਂ ਦੇ ਵਿੱਚ ਇਸ ਤਰ੍ਹਾਂ ਕੌਮਾਂ ਨੇ ਜੱਦੀ ਪੁਸ਼ਤੀ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੇ, ਔਰ ਆਪਣੇ ਆਪ ਨੂੰ ਇਹ ਸਾਰੇ ਹੀ ਸਰਦਾਰ ਸੌਂਦੇ ਨੇ। ਸਾਡੇ ਪਿੰਡ ਦੇ ਵਿੱਚ ਪਠਾਣਾਂ ਦੇ ਘਰ ਹੈਗੇ ਨੇ। ਇਹ ਪਠਾਨ ਜਿਹੜੇ ਮਹਾਜਰ ਨੇ, ਇੱਥੋਂ ਦੇ ਨਹੀਂ ਗਏ, ਉਹ ਇੱਥੇ ਆਣ ਕੇ ਆਬਾਦ ਹੋ ਗਏ ਨੇ। ਅੱਲਾ ਪਾਕ ਨੇ ਇਹਨਾਂ ਨੂੰ ਇੱਥੇ ਜਗ੍ਹਾ ਲਾ ਦਿੱਤੀ। ਪੰਜਾਬ ਦੀ ਵੰਡ ਹੋਈ ਹੈ ਹਾਂ। ਤੇ ਉਹ ਇੱਥੋਂ ਆਰਾਮ ਨਾਲ ਚਲੇ ਗਏ ਸੀ ਜਾਂ ਲੜਾਈ ਝਗੜਾ? ਨਾ ਜੀ, ਨਾ ਇਹ ਜਿਹੜੇ ਬਣੇ ਸੀ ਨਾ ਬਾਅਦ ਬੜੀ ਕਤਲਾਮ ਹੋਈ ਹੈ। ਆ ਜਿਹੜੀ ਸਾਡਾ ਰਾਹ ਜਿਹੜਾ ਨਾ, ਇਹਦੇ ਵਿੱਚ ਕਈ ਲਾਸ਼ਾਂ ਮੈਂ ਆਪਦੇ ਅੱਖਾਂ ਨਾਲ ਵੇਖੀਆਂ ਨੇ। ਸਾਡੇ ਪਿੰਡ ਦੇ ਕਈ ਬੰਦੇ ਜਿਉਂਦੇ, ਕਈ ਮਰ ਗਏ ਨੇ। ਉਹਨਾਂ ਦੀ ਔਲਾਦ ਵੀ ਹੈਗੀ ਹੈ ਜਿਨ੍ਹਾਂ ਨੇ ਸਾਡੇ ਸਾਹਮਣੇ ਲੋਕਾਂ ਨੂੰ ਮਾਰਿਆ। ਮੇਰੇ ਬਾਪ ਨੂੰ ਗੋਲੀ ਮਾਰੀ ਸੀ ਇਹ ਇੱਥੇ, ਇਸ ਹੱਥ 'ਚ ਹੁੰਦਾ। ਮੇਰਾ ਹੱਥ, ਮੇਰੇ ਬਾਪ ਦਾ ਹੱਥ ਟੁੰਡਾ ਹੋ ਗਿਆ ਸੀ। ਵੀ ਤੁਸੀਂ ਸਿੱਖਾਂ ਦੀ ਮਦਦ ਕਿਉਂ ਕਰ? ਸਾਡੇ ਘਰ ਸਿੱਖ ਪਨਾਹ ਲੈਂਦੇ ਸਨ। ਬੀਬੀਆਂ ਸਾਡੇ ਘਰ ਆਉਂਦੀਆਂ ਸੀ, ਉਹ ਵੀ ਤਾਂ ਸਾਡੀਆਂ ਦਾਦੀਆਂ ਮਾਵਾਂ ਭੈਣਾਂ ਸੀ ਨਾ ਸਾਡੇ ਘਰ। ਭਾਵੇਂ ਅਸੀਂ ਮੁਸਲਮਾਨ ਹੀ ਹੋ ਗਏ ਸਨ, ਲੇਕਿਨ ਉਹ ਸਾਡੀ ਜਾਤ ਤਾਂ ਇੱਕ ਸੀ ਨਾ। ਇਤਨਾ ਸਾਡੇ ਨਾਲ ਹਾਲ ਹੋਇਆ। ਤੇ ਤੁਹਾਡੀ ਕੋਈ ਮਤਲਬ ਜਿਵੇਂ ਤੁਹਾਡੇ ਪੜਦਾਦਾ ਜੀ, ਉਹਨਾਂ ਦੇ ਰਿਸ਼ਤੇਦਾਰ ਵਗੈਰਾ ਜਿਹੜੇ ਸਰਦਾਰ ਨੇ, ਉਹਨਾਂ ਨਾਲ ਤੁਹਾਡਾ ਕੋਈ ਹੈ? ਉਹ ਪਤਾ ਹੈ ਇੰਡੀਆ 'ਚ ਜਾ ਕੇ ਕਿਹੜੇ ਇੰਡੀਆ 'ਚ ਕਿਹੜੇ ਪਿੰਡ ਜਾ ਕੇ ਵਸੇ? ਉਹ ਸਾਡੇ ਇੱਥੇ ਪਿੰਡ ਹੈਗਾ ਆਪਣਾ, ਕੀ ਨਾ, ਅੰਮ੍ਰਿਤਸਰ ਦਾ ਹੈਗਾ। ਗੱਜਣ ਸਿੰਘ ਰਹਿੰਦਾ, ਉਹਦੀ ਬੇਟੀ ਪੜ੍ਹਦੀ ਇੱਥੇ ਇਸ ਵੇਲੇ, ਉਹ BA ਕਰਦੀ ਪਈ ਹੈ। ਅੱਛਾ। ਸਾਡਾ ਉਹਨਾਂ ਨਾਲ ਰਾਬਤਾ ਹੁੰਦਾ ਹੈ। ਲੇਕਿਨ ਹੁਣ ਗੱਜਣ ਸਿੰਘ ਦੀ ਬੇਟੀ, ਅੱਛਾ ਉਹ ਜਿਹੜਾ ਇਹ ਚਲੇ ਗਏ ਨੇ ਕਾਦਾ ਬੋੜਾ, ਇੱਥੇ ਹੈਗਾ ਪਿੰਡ ਸ਼ੇਖਪੁਰ ਦੀ ਤਹਿਸੀਲ ਦੇ ਵਿੱਚ ਲੱਗਦਾ ਹੈ। ਉੱਥੇ ਜਾ ਕੇ ਫਿਰ ਇਹਨਾਂ ਨੂੰ ਰਕਬਾ ਪਿਆ। ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉੱਧਰ, ਉਹਨਾਂ ਨਾਲ ਤੁਹਾਡਾ ਮਿਲਨ ਜੁਲਨ ਹੈ? ਉਹ ਇੱਥੇ ਆਏ ਨੇ? ਮੇਰੇ ਵਿਆਹ ਤੇ ਆਏ ਨੇ, ਮੇਰੀ ਭੈਣ ਦੇ ਵਿਆਹ ਤੇ ਆਏ ਨੇ। ਲੇਕਿਨ ਅੱਛਾ ਮਿਲਨ ਜੁਲਨ ਹੈਗਾ ਤੁਹਾਡਾ ਸਾਡਾ ਉਹਨਾਂ ਨਾਲ ਮੇਲ, ਸਾਡਾ ਮੇਲ ਭਾਜੀ ਹੋ ਗਿਆ। ਮੇਰਾ ਜਿਹੜਾ ਨਾਨਾ ਸੀ ਨਾ, ਇਹ ਸੂਬੇਦਾਰ ਮੇਜਰ ਸੀ। ਉਹਦੇ ਘਰ ਮੇਮ ਸੀ ਐਂਗਲੋ, ਉਹਨਾਂ ਬਟੋਏ ਸੀ, ਮਿਲਣ ਵਾਸਤੇ ਆਉਂਦੇ ਹੁੰਦੇ ਸਨ। ਤੇ ਇਹ ਰਾਬਤਾ ਹੁੰਦਾ ਸੀ। ਜਿਹਨੂੰ ਇੱਥੇ ਰਕਬਾ ਮਿਲ ਗਿਆ, ਇਹ ਤਾਂ ਵਸਣ ਲੱਗ ਪਏ। 2-3 ਸਾਲ ਇਹਨਾਂ ਨੂੰ ਤਕਲੀਫ ਹੋਈ, ਫਿਰ ਅਮਾਨ। ਸਾਨੂੰ ਤਾਂ ਅੱਜ ਤੱਕ ਸਾਡਾ ਤਾਂ ਰਿਸ਼ਤਾ ਨਾ ਕੋਈ ਲੈਂਦਾ ਤੇ ਨਾ ਕੋਈ ਦਿੰਦਾ। ਸਾਨੂੰ ਤਾਂ ਰਿਸ਼ਤੇ ਵੀ ਕਰਨੇ ਪੈਂਦੇ ਨਾ ਧੀਆਂ ਭੈਣਾਂ ਦੇ। ਕਿਉਂ ਰਿਸ਼ਤੇ ਕਿਉਂ ਨਹੀਂ ਹੁੰਦੇ? ਕਿਉਂ? ਜਿਹੜੀ ਆਪਦੀ ਜਾਤ ਵਿੱਚ ਹੀ ਕਰਨਾ ਕਿਸੇ ਨੇ, ਹੁਣ ਗੈਰ ਜਾਤ ਨੂੰ ਕਿਵੇਂ ਕਰੇ? ਜਦੋਂ ਤੁਸੀਂ ਮਤਲਬ ਵੰਡ ਤੋਂ ਪਹਿਲੇ ਛੋਟੇ ਸੀ, ਤੁਸੀਂ ਸਕੂਲ ਜਾਂਦੇ ਸੀ, 4ਥੀ ਜਮਾਤ ਵਿੱਚ ਪੜ੍ਹਦੇ ਸੀ, ਤੇ ਤੁਹਾਡੇ ਦੋਸਤਾਂ ਦੇ ਨਾਂ ਯਾਦ ਹੈ? ਸਰਦਾਰ ਕਿਹੜੇ ਤੁਹਾਡੇ ਦੋਸਤ ਹੁੰਦੇ ਸੀ? ਉਹ ਨਾ ਸਰਦਾਰ ਜਿਹੜੇ ਸਿੱਖ ਸਨ, ਇਹਨਾਂ ਦਾ ਸਿਆਪਾ ਨਹੀਂ ਸੀ ਮੁੱਕਦਾ ਡੰਗਰਾਂ ਦਾ ਹੀ। ਇਹ ਜਿਹੜੇ ਹਿੰਦੂ ਸੀ ਨਾ, ਬਾਹਮਣ,
ਇਹਨਾਂ ਦੇ ਬੱਚੇ ਉਸ ਮਿਸ਼ਨ ਹੁੰਦਾ ਸੀ ਆਪਣਾ ਹਿੰਦੂ, ਉਹਦਾ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ। ਇੱਕ ਮੁੰਡਾ ਹੈਗਾ ਸੀ ਪਠਾਣਾ ਦਾ, ਇਹ ਪਠਾਨ ਆਏ ਸੀ ਨੇ ਸਾਡੇ ਪਿੰਡ, ਉਹਦਾ ਨਾਂ ਯੂਸਫ ਸੀ। ਇੱਕ ਉਹ ਪੜ੍ਹਦਾ ਹੁੰਦਾ ਸੀ। ਇੱਕ ਮੈਂ ਮੁਹੰਮਦ ਬੂਟਾ ਮੇਰਾ ਨਾਂ ਸੀ, ਮੈਂ ਪੜ੍ਹਦਾ ਹੁੰਦਾ ਸਾਂ। ਜਿਹੜਾ ਇੱਕ ਸਾਨੂੰ ਪੜ੍ਹਾਉਣ ਵਾਸਤੇ ਆਉਂਦਾ ਹੁੰਦਾ ਸੀ ਉਹ ਜਨਾਬ ਹੈਗਾ ਸੀ ਹਿੰਦੂ, ਉਹਦਾ ਨਾਂ ਸੀ ਆਪਣਾ ਇਹ ਅਨਾਇਤ ਰਾਮ। ਅਨਾਇਤ ਰਾਮ ਉਹਨੂੰ ਆਂਦੇ ਸਾਂ ਅਸੀਂ। ਉਹਨੂੰ ਸਰਸੂਰ ਨਹੀਂ ਸੀ, ਮਾਸਟਰ ਜੀ ਆਖਣਾ ਸਿੱਧੇ ਸਿੱਧੇ। ਉਦੋਂ ਬੋਲੀ ਪੰਜਾਬੀ ਹੁੰਦੀ, ਪੰਜਾਬੀ ਬੋਲੀ ਜਾਂਦੀ ਸੀ। ਬਿਲਕੁਲ ਪੰਜਾਬ ਦੇ ਉਹ ਜਿਹੜਾ ਆਪਾਂ ਬੋਲੀ ਬੋਲਣਗੇ। ਈੜੀ ਐੜਾ ਕੱਕਾ ਨੰਨਾ ਹਾਹਾ ਇਹ ਲਫ਼ਜ਼ ਹਨ, ਜਿਵੇਂ ਅਲਫ ਬੇ ਤੇ ਸੇ। ਹਾਂ ਪੰਜਾਬੀ ਹੈ, ਤੁਸੀਂ ਪੜ੍ਹੀ ਹੋਈ ਹੈ। ਹੁਣ ABCD ਚੱਲਦੀ ਹੈ ਨਾ। ਤੁਹਾਨੂੰ ਯਾਦ ਹੈ ਇਹ ਵਾਲੀ ਗੁਰਮੁਖੀ ਯਾਦ ਹੈ? ਉਹ ਮੈਨੂੰ ਗੁਰਮੁਖੀ ਭੁੱਲ ਗਈ, ਮੈਂ ਉਦੋਂ ਛੋਟਾ ਜੂ ਸਾਂ। ਉਹ ਹੁਣ ਇਸ ਮਾਹੌਲ 'ਚ ਆ ਗਿਆ, ਸਾਨੂੰ ਤਾਂ ਆਪਦੀ ਜ਼ਬਾਨ ਵੀ ਭੁੱਲ ਗਈ ਹੈ। ਜਿਹੜੇ ਬਦੋਕਿਆਂ ਦੇ ਲੋਕ ਸਨ ਨਾ, ਇਹ ਲਾਹੌਰ ਨਾਲੋਂ ਵੀ ਜ਼ਿਆਦਾ ਅਮੀਰ ਸਨ। ਮਕਾਨਾਤ ਜਿਹੜੇ ਸਨ ਇਹਨਾਂ ਦੇ ਸਭ ਤੋਂ ਆਲਾ ਸਨ ਸਾਡੇ। ਜਿਹੜਾ ਸਾਡੇ ਧੀਆਂ ਪੁੱਤਰਾਂ ਦਾ ਵਰਤਣ ਵਰਤਾਰ ਸੀ ਉਹ ਵੀ ਸਭ ਤੋਂ ਆਲਾ ਸੀ। ਆਈ ਨਾ ਸਮਝ? ਇਹ ਜਿਹੜਾ ਪਿੰਡ ਬਦੋਕੀ ਹੈ ਨਾ, ਇਹ ਅੱਜ ਵੀ ਅਮੀਰ ਹੈ। ਤੁਹਾਨੂੰ ਆਪਣੇ ਉਸ ਵੇਲੇ ਬਚਪਨ ਦੀ ਕੋਈ ਰੂਹਾਨੀ ਸਰਦਾਰ ਦਾ ਨਾਂ ਯਾਦ ਹੈ? ਰੂਹਾਨੀ ਤੁਹਾਡੇ ਹਾਨ ਦਾ ਜਿਹੜਾ ਉਸ ਵੇਲੇ ਹੁੰਦਾ ਸੀ ਬੱਚਿਆਂ 'ਚ? ਹਾਂ, ਮੇਰਾ ਨਾਂ ਦਾ ਗੱਜਣ ਸਿੰਘ ਸੀ, ਕਸ਼ਮੀਰ ਸਿੰਘ ਸੀ। ਹੋਰ ਦੱਸੋ ਨਾਮ ਤੁਹਾਨੂੰ ਯਾਦ ਹੋਣ ਤੁਹਾਡੇ ਦੋਸਤਾਂ ਦੇ? ਹੁਣ ਦੋ ਹੀ ਮੁੰਡੇ ਮੈਨੂੰ ਯਾਦ ਨੇ, ਬਾਕੀ ਤਾਂ ਨਾਂ ਨਹੀਂ ਨਾ ਜਿਹੜੇ ਮੇਰੇ ਭੁੱਲ ਜਾਂਦਾ ਦਿਮਾਗ। ਹੋਰ ਕੋਈ ਉਸ ਵੇਲੇ ਦੀ ਗੱਲ, ਕੋਈ ਖਾਸ, ਕੋਈ ਤੁਹਾਨੂੰ ਬਚਪਨ ਦੀ ਯਾਦ ਜਿਹੜੀ ਤੁਸੀਂ ਯਾਦ ਕਰਦੇ ਹੋ ਤੇ ਤੁਹਾਨੂੰ ਦਿਲ ਦੁਖਦਾ ਹੋਏ ਕਿ ਇਸ ਤਰ੍ਹਾਂ? ਉੱਥੇ ਸਿਰਫ ਸਭ ਤੋਂ ਵੱਡੀ ਗੱਲ ਇਹ, ਸਿੱਖਾਂ ਸਾਡੇ ਜ਼ਮਾਨੇ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਧੀ ਨੂੰ ਧੀ ਤੇ ਭੈਣ ਨੂੰ ਭੈਣ, ਮਾਂ ਨੂੰ ਮਾਂ ਸਮਝਦੇ ਸੀ। ਕਿਸੇ ਦੀ ਚਾਦਰ ਤੋਂ ਬਗੈਰ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ। ਸਿਰ ਤੋਂ ਨੰਗਾ ਕੋਈ ਫਿਰ ਨਹੀਂ ਸੀ ਸਕਦਾ। ਧੀ ਨੂੰ ਧੀ, ਭੈਣ ਨੂੰ ਭੈਣ, ਜਵਾਈ ਨੂੰ ਜਵਾਈ। ਧੀ ਆ ਜਾਣੀ, ਜਵਾਈ ਆ ਜਾਣਾ ਤਾਂ ਸਾਰਿਆਂ ਦਾ ਸਮਝਣਾ ਵੀ ਸਾਡਾ ਸਾਰਿਆਂ ਦਾ ਜਵਾਈ ਹੈ। ਮੇਰੀ ਅੱਜ ਉਹ ਇੱਥੇ ਕੋਈ ਕਦਰੋ ਕੀਮਤ ਨਹੀਂ। ਜਿਹੜੇ ਉੱਧਰ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਜਿਹੜੇ ਉਹਦੇ ਪਾਰਟ ਉੱਧਰ ਰਹਿੰਦੇ ਨੇ, ਹਾਂ, ਹਿੰਦੁਸਤਾਨ 'ਚ ਗਏ ਨੇ, ਉਹਨਾਂ ਨੂੰ ਮੇਰਾ ਇੱਕ ਪੈਗਾਮ ਹੈ। ਉਹ ਆਪਦੇ ਮਜ਼ਹਬ 'ਤੇ ਨੇ ਨਾ, ਆਪਣੇ ਮਜ਼ਹਬ 'ਤੇ ਨੇ। ਖੁਦਾ ਦੇ ਵਾਸਤੇ ਮੈਂ ਅਪੀਲ ਕਰਦਾ ਇਹ ਆਪਦਾ ਮਜ਼ਹਬ ਨਾ ਚੇਂਜ ਕਰਨ। ਮਜ਼ਹਬ ਚੇਂਜ ਕੀਤਿਆਂ ਬੜੇ ਬੜੇ ਦੁੱਖ, ਬੜੀਆਂ ਮੁਸੀਬਤਾਂ, ਬੜੇ ਤੂਫਾਨ ਆਉਂਦੇ ਨੇ। ਇੱਕ ਆਪਦੀ ਜਾਤ ਨਾ ਬਦਲੇ। ਜਿਸ ਜਾਤ ਵਿੱਚ ਕੋਈ ਹੋਵੇ ਨਾ, ਉਸ ਜਾਤ ਵਿੱਚ ਰਹੇ। ਇਹ ਮੇਰੀ ਤਕੀਦ ਹੈ ਕਿ ਆਪੋ ਆਪਣੇ ਰਿਲੀਜਨ ਨੂੰ ਕਹਿੰਦੇ ਨੇ, ਰਿਲੀਜਨ ਦੇ ਉੱਤੇ ਆਪੋ ਆਪਣੇ ਦੇ ਕਾਇਮ ਰਹਿਣ।
ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤੇ ਸੋਸ਼ਲ ਮੀਡੀਆ ਤੇ ਸਾਨੂੰ ਇਸ ਦਾ ਫੀਡਬੈਕ ਜ਼ਰੂਰ ਦਿਵੋ। ਸ਼ੁਕਰੀਆ।